ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ੍ਰੀ ਅਕਾਲ ਜੀ ਨੂੰ ਆਖਦੇ ਹਾਂ। ਪ੍ਰੋਗਰਾਮ ਅਪਡੇਟ ਕੈਲੀਫੋਰਨੀਆ 'ਚ ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ ਜੀਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤੇ ਜੁਲਾਈ ਦੀ 26 ਤਰੀਕ ਆ, ਦਿਨ ਸ਼ੁੱਕਰਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500। ਟਿਰਕਨ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟੈਰਨੀ ਜੇ ਟਿਰਕੇਣਾ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਸਰਬਜੀਤ ਸਿੰਘ ਕੁਲਵਿੰਦਰ ਕੌਰ ਧੂਤ, ਸੁਰਜੀਤ ਸਿੰਘ ਚਾਹਲ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਸਰਬਜੀਤ ਸਿੰਘ ਐਲਕੋ ਨਵਾਡਾ, ਕਮਲਜੀਤ ਸਿੰਘ ਦੌਲਤਪੁਰੀਆ ਮੰਟੀਕਾ, ਬੀਸਲਾ ਪਰਿਵਾਰ ਫਰੈਸਨੋ, ਕੁਲਦੀਪ ਸਿੰਘ ਸੰਘਾ, ਧਰਮ ਸਿੰਘ ਸੰਘਾ ਬੇਕਰਸਫੀਲਡ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਪਾਰਕ ਫਾਇਰ ਜੋ ਚੀਕੋ ਦੇ ਲਾਗੇ ਲੱਗੀ ਹੋਈ ਹੈਗੀ ਆ, ਉਹ ਹੁਣ 1,78,000 ਏਕੜ ਸੜ ਕੇ ਉਹਦੇ ਨਾਲ ਸੁਆਹ ਹੋ ਗਿਆ। 278 ਸਕੁਅਰ ਮਾਈਲ ਦਾ ਏਰੀਆ ਇਸਨੇ ਕਵਰ ਕੀਤਾ ਹੋਇਆ ਆ। ਸਿਰਫ 3% ਕੰਟੇਨਡ ਹੋਈ ਆ। ਕੈਲ ਫਾਇਰ ਨੇ ਇਹ ਕਿਹਾ ਆ ਵੀ 4,000 ਤੋਂ 5,000 ਏਕੜ ਹਰ ਘੰਟੇ ਦੇ ਹਿਸਾਬ ਦੇ ਨਾਲ ਅੱਗ ਦੀ ਭੇਂਟ ਚੜ ਰਹੇ ਹੈਗੇ। ਬਿਲਕੁਲ। ਇੱਕ ਬੰਦੇ ਦੇ ਦੁਆਰਾ ਜਦ ਗੱਡੀ ਆਪਣੀ ਬਲਦੀ ਸਿੱਟੀ ਗਈ ਸੀ ਇੱਕ ਡਿੱਚ ਦੇ ਵਿੱਚ ਡੂੰਘੇ ਥਾਂ ਤੇ, ਉਸ ਤੋਂ ਬਾਅਦ 'ਚ ਇਹ ਐਸੀ ਅੱਗ ਲੱਗੀ ਆ ਵੀ ਇਸਨੇ ਬਹੁਤ ਕੁਛ ਜਿਹੜਾ ਉਹ ਤਬਾਹ ਕਰ ਦਿੱਤਾ। ਜਹਾਜ਼ਾਂ ਤੋਂ ਲੈ ਕੇ ਏਅਰ ਟੈਂਕਰਸ, ਹੈਲੀਕਾਪਟਰਸ ਇਸ ਅੱਗ ਨੂੰ ਬੁਝਾਉਣ ਦੇ ਵਿੱਚ ਲੱਗੇ ਹੋਏ ਨੇ। ਇੱਥੋਂ ਤੱਕ ਕਿ ਕਹਿੰਦੇ ਫਾਇਰ ਟੋਰਨੇਡੋ ਇਸ ਟਾਈਮ ਉੱਥੇ ਚੱਲ ਰਹੇ ਆ ਵੀ ਹਵਾ ਦਾ ਤੇ ਅੱਗ ਦਾ ਐਸਾ ਸੁਮੇਲ ਉੱਥੇ ਬਣਿਆ ਆ, ਭੈੜਾ ਸੁਮੇਲ ਬਣਿਆ ਆ, ਜਿਸ ਕਰਕੇ ਟੋਰਨੇਡੋ ਜਿਹੜੇ ਅੱਗ ਵਾਲੇ ਆ ਉਹ ਜੰਗਲਾਤ ਦੇ ਇਲਾਕੇ ਦੇ ਵਿੱਚੋਂ ਲੰਘ ਰਹੇ ਨੇ। ਸੋ ਫਰਾਈਡੇ ਆਫਟਰਨੂਨ ਤੱਕ ਇਹ 0% ਕੰਟੇਨ ਦੱਸੀ ਜਾ ਰਹੀ ਆ। ਇਸ ਫਾਇਰ ਟੋਰਨੇਡੋ ਨੂੰ ਫਾਇਰਨੇਡੋ ਕਰਕੇ ਜਿਹੜਾ ਉਹ ਦੱਸਿਆ ਜਾ ਰਿਹਾ ਆ। ਕੋਹਸੈਟ ਕਰਕੇ ਜਿਹੜਾ ਇੱਕ ਛੋਟਾ ਜਿਹਾ ਸ਼ਹਿਰ ਆ, 400 ਲੋਕ ਉੱਥੇ ਰਹਿੰਦੇ ਆ, ਤੇ ਹੁਣ ਕਹਿੰਦੇ ਵੀ ਉਹਨਾਂ ਨੂੰ ਅੱਗ ਦੇ ਕਰਕੇ ਉੱਥੋਂ ਬਾਹਰ ਨਿਕਲਣਾ ਪੈ ਚੁੱਕਾ ਹੈਗਾ ਆ। ਸੋ ਹਾਲਾਤ ਬਹੁਤ ਜ਼ਿਆਦਾ ਮਾੜੇ ਬਣੇ ਪਏ ਨੇ ਇਸ ਇਲਾਕੇ 'ਚ। ਅਧਿਕਾਰੀਆਂ ਨੇ ਜਿਹੜਾ ਰੋਨੀ ਡੀਨ ਸਟਾਊਟ ਸੈਕਿੰਡ 42 ਸਾਲਾਂ ਦਾ, ਉਸ ਨੂੰ ਆਲਰੇਡੀ ਜਿਹੜਾ ਇਸ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਜਿਹੜਾ ਹੋ ਜਾ ਰਿਹਾ ਆ। ਕਈ ਜਾਣੇ ਕਹਿ ਰਹੇ ਆ ਵੀ ਪ੍ਰੋਸੀਕਿਊਟਰਸ ਉਸ ਨੂੰ ਸਕੇਪਗੋਟ ਜਿਹੜਾ ਉਹ ਬਣਾ ਰਹੇ, ਕਹਿੰਦੇ ਵੀ ਪਤਾ ਨਹੀਂ ਉਹਨੇ ਇੰਟੈਂਸ਼ਨਲੀ ਕੀਤਾ ਜਾਂ ਨਹੀਂ, ਪਰ ਗੱਡੀ ਜਿਹੜੀ ਉਹਦੀ ਉਸ ਨੂੰ ਅੱਗ ਲੱਗੀ ਸੀ, ਜਿਸ ਨੂੰ ਉਸਨੇ ਧੱਕਾ ਜਿਹੜਾ ਉਹ ਮਾਰਿਆ ਸੀਗਾ। ਨੈਸ਼ਨਲ ਵੈਦਰ ਸਰਵਿਸ ਦੇ ਦੁਆਰਾ ਇਸ ਪੂਰੇ ਇਲਾਕੇ 'ਚ ਇਰਦ ਗਿਰਦ ਰੈੱਡ ਫਲੈਗ ਵਾਰਨਿੰਗ ਜਿਹੜੀ ਆ ਆਲਰੇਡੀ ਦਿੱਤੀ ਹੈਗੀ ਆ। ਤੇਜ਼ ਹਵਾਵਾਂ ਦੇ ਨਾਲ ਲਿਓ ਹਿਊਮਿਡਿਟੀ ਤੇ ਖੁਸ਼ਕੀ ਦਾ ਮਾਹੌਲ ਇਸ ਅੱਗ ਨੂੰ ਹੋਰ ਵੀ ਜ਼ਿਆਦਾ ਭਿਅੰਕਰ ਬਣਾਉਂਦਾ ਜਾ ਰਿਹਾ ਹੈ। ਬਿਊਟ ਕਾਉਂਟੀ ਦੇ ਸ਼ੈਰਿਫ ਕੋਰੀ ਹੋਨਿਆ ਨੇ ਇਹ ਕਿਹਾ ਆ ਵੀ 4,000 ਤੋਂ ਵੱਧ ਰੈਜ਼ੀਡੈਂਟ ਅੰਡਰ ਇਵੈਕੂਏਸ਼ਨ ਆਰਡਰ ਹੈਗੇ ਆ। ਬਿਊਟ, ਟਿਹਾਮਾ, ਸ਼ਾਸ਼ਤਾ ਤੇ ਪਲਮਸ ਇਹ ਸਾਰੇ ਏਰੀਏ ਦੇ ਵਿੱਚ ਇਸ ਅੱਗ ਨੇ ਜਿਹੜਾ ਆ ਤਰਸਲਦੀ ਮਚਾਈ ਹੋਈ ਹੈਗੀ ਆ। 134 ਦੇ ਕਰੀਬ ਜਿਹੜੀਆਂ ਸਟਰਕਚਰਸ ਆ, ਬਿਲਡਿੰਗ ਜਿਨ੍ਹਾਂ 'ਚ ਘਰ ਵੀ ਹੈਗੇ ਆ, ਉਹ ਆਲਰੇਡੀ ਸੜ ਕੇ ਸੁਆਹ ਹੋ ਗਏ ਆ। 4200 ਥ੍ਰੈਟਨਡ ਆ, ਕਿਸੇ ਟਾਈਮ ਵੀ ਉਹਨਾਂ ਨੂੰ ਅੱਗ ਲੱਗ ਸਕਦੀ ਆ। ਪੂਰਾ ਜ਼ੋਰ ਜਿਹੜਾ ਫਾਇਰ ਡਿਪਾਰਟਮੈਂਟ ਦਾ ਉਹ ਬਿਲਡਿੰਗਸ ਨੂੰ ਬਚਾਉਣ ਦੇ ਉੱਤੇ ਲੱਗਿਆ ਹੋਇਆ ਹੈਗਾ। ਅੱਜ ਸ਼ਾਮੀ ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਨੇ ਸਟੇਟ ਆਫ ਐਮਰਜੈਂਸੀ ਬਿਊਟ ਤੇ ਟੇਹਾਮਸ ਕਾਉਂਟੀ ਦੇ ਵਿੱਚ ਡਿਕਲੇਅਰ ਕੀਤੀ ਹੈਗੀ ਆ। ਤੇ ਉਹਨਾਂ ਨੇ ਕਿਹਾ ਵੀ ਸਾਰੇ ਜਣੇ ਸੇਫ ਰਹੋ ਤੇ ਅਲਰਟ ਰਹੋ, ਤੇ ਜਿੱਥੇ ਕਿਤੇ ਇਵੈਕੂਏਸ਼ਨ ਆਰਡਰ ਕੀਤੇ ਆ ਜਾਰੀ, ਉੱਥੋਂ ਮੂਵ ਹੋ ਜਾਣਾ ਚਾਹੀਦਾ ਹੈਗਾ ਆ। ਸੋ ਫਾਇਰ ਟੋਰਨੇਡੋਜ਼, ਫਾਇਰਨਾਡੋ
ਇਹ ਬਹੁਤ ਉੱਥੇ ਆ ਰਹੇ ਹੈਗੇ ਆ, ਬਹੁਤ ਤੇਜ਼ੀ ਦੇ ਨਾਲ ਜਿਹੜੀ ਅੱਗ ਆ ਉਹ ਫੈਲ ਰਹੀ ਹੈਗੀ ਆ। ਜੇ ਕਿਤੇ ਪਿਕਚਰਸ ਦੇਖੋ ਉਹਨਾਂ ਦਾ ਬਹੁਤ ਬੁਰਾ ਹਾਲ ਆ, ਕਿੱਦਾਂ ਉੱਥੇ ਜਿਹੜੀ ਅੱਗ ਆ ਉਹ ਇਸ ਟਾਈਮ ਲੱਗੀ ਹੋਈ ਹੈਗੀ। ਜੀ, ਅਗਲੀ ਗੱਲ ਕਰਦੇ ਜਾਈਏ ਹਰਜੋਤ ਸਿੰਘ ਜੀ। ਕੈਲੀਫੋਰਨੀਆ ਦੇ ਐਜੂਕੇਸ਼ਨ ਡਿਪਾਰਟਮੈਂਟ ਦਾ ਇੱਕ ਜਿਹੜਾ ਅਧਿਕਾਰੀ ਆ, ਉਸ ਨੂੰ ਅੰਬੈਜ਼ਲਮੈਂਟ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਆ। $16 ਮਿਲੀਅਨ ਕਹਿੰਦੇ ਵੀ ਇਸਨੇ ਅੰਬੈਜ਼ਲ ਕੀਤੇ ਸੀ, ਤੇ ਇਹ ਜਿਹੜਾ ਕੈਸ਼ ਆ ਮਿੰਨੀ ਫ੍ਰਿਜ ਦੇ ਵਿੱਚ ਲੁਕਾ ਕੇ ਰੱਖਿਆ ਸੀ। ਇਸ ਤੋਂ ਇਲਾਵਾ ਅਧਿਕਾਰੀਆਂ ਨੇ $7.5 ਮਿਲੀਅਨ ਤੋਂ ਵੱਧ ਦੀ ਜਿਹੜੀ ਪ੍ਰਾਪਰਟੀ ਆ ਇਸ ਫਰਾਡ ਦੇ ਨਾਲ ਇਸ ਅਧਿਕਾਰੀ ਦੇ ਟਰੇਸ ਜਿਹੜੀ ਉਹ ਕੀਤੀ ਆ। ਯੋਰਬਾ ਲਿੰਡਾ ਚ ਇਸ ਦਾ ਘਰ ਸੀਗਾ। ਇਸ ਤੋਂ ਇਲਾਵਾ 2021 ਦੀ BMW ਗੱਡੀ, 57 ਲਗਜ਼ਰੀ ਡਿਜ਼ਾਈਨਰ ਬੈਗ, ਜਿਊਲਰੀ ਤੇ ਬੜਾ ਮਹਿੰਗਾ ਜਿਹੜਾ ਕਹਿੰਦੇ ਟਕੀਲਾ ਆ ਇਸ ਦੇ ਕੋਲੋਂ ਲੱਭਾ ਹੈ। ਇਹ ਸਾਬਕਾ ਕੈਲੀਫੋਰਨੀਆ ਪਬਲਿਕ ਸਕੂਲ ਡਿਸਟ੍ਰਿਕਟ ਦਾ ਜਿਹੜਾ ਅਧਿਕਾਰੀ ਆ, ਉਸ ਨੂੰ ਹੁਣ 5 ਸਾਲ ਦੀ ਜਿਹੜੀ ਸਜ਼ਾ ਸੁਣਾਈ ਗਈ ਆ। ਹੋਰੇ ਅਰਮੈਂਡੋ ਕੋਰਟੇਟਸ 53 ਸਾਲਾਂ ਦਾ, ਇਹ ਸੀਨੀਅਰ ਡਾਇਰੈਕਟਰ ਦੇ ਤੌਰ ਦੇ ਉੱਤੇ ਕੰਮ ਕਰਦਾ ਸੀ ਮੈਗਨੋਲੀਆ ਸਕੂਲ ਡਿਸਟ੍ਰਿਕਟ ਦੇ ਵਿੱਚ। ਇਹ ਪਬਲਿਕ ਸਕੂਲ ਡਿਸਟ੍ਰਿਕਟ ਆ ਜੋ ਕਿ ਐਨਾਹਾਈਮ ਤੇ ਸਟੈਂਟਨ ਦੇ ਇਲਾਕੇ ਨੂੰ ਸਰਵ ਕਰਦਾ ਆ। ਸੈਂਟਾ ਐਨਾ ਦੇ ਅਦਾਲਤ ਦੇ ਵਿੱਚ ਇਹ ਕੱਲ ਇਸ ਨੂੰ ਫੈਸਲਾ ਸੁਣਾਇਆ ਗਿਆ ਆ। 70 ਮਹੀਨੇ ਦੀ ਜਿਹੜੀ ਸਜ਼ਾ ਤੇ ਇਸ ਦੇ ਨਾਲ $16.5 ਮਿਲੀਅਨ ਤੋਂ ਵੱਧ ਰੈਸਟੀਟਿਊਸ਼ਨ ਇਸ ਨੂੰ ਪੇ ਕਰਨ ਦੇ ਲਈ US ਅਟਾਰਨੀ ਆਫਿਸ ਦੇ ਦੁਆਰਾ ਜੋ ਕੇਸ ਲਿਆਂਦਾ ਗਿਆ ਸੀ, ਇਸ ਨੂੰ ਜਿਹੜਾ ਉਹ ਦੇਣਾ ਪਵੇਗਾ। ਇਹ ਮਾਰਚ ਮਹੀਨੇ ਦੇ ਵਿੱਚ ਆਪਣੇ ਦੋਸ਼ਾਂ ਨੂੰ ਜਿਹੜਾ ਉਹ ਕਬੂਲ ਇਸ ਨੇ ਕੀਤਾ ਸੀਗਾ। ਅੰਬੈਜ਼ਲਮੈਂਟ ਦੇ ਮਾਮਲੇ ਦੇ ਵਿੱਚ ਜਾਣਬੁੱਝ ਕੇ ਜਿਹੜੀ ਚੋਰੀ ਕੀਤੀ ਤੇ ਮਿਸ ਐਪਲੀਕੇਸ਼ਨ ਆਫ ਫੰਡਸ ਜਿਹੜੇ ਆਏ ਸੀਗੇ ਉਸ ਨੂੰ ਗਲਤ ਢੰਗ ਦੇ ਨਾਲ ਵਰਤਣ ਦੇ ਲਈ। ਪ੍ਰੋਸੀਕਿਊਟਰਸ ਨੇ ਦੱਸਿਆ ਵੀ ਕੋਰਟੇਟਸ ਨੂੰ 2006 ਦੇ ਵਿੱਚ ਹਾਇਰ ਕੀਤਾ ਗਿਆ ਸੀ। ਫਿਜ਼ੀਕਲ ਆਪਰੇਸ਼ਨਸ ਨੂੰ ਇਹ ਮੈਨੇਜ ਕਰ ਰਿਹਾ ਸੀ। 81% ਜਿਹੜੇ ਬੱਚੇ ਉੱਥੇ ਪੜ੍ਹਦੇ ਸੀ ਉਹ ਪ੍ਰੀ ਸਕੂਲ ਤੋਂ ਲੈ ਕੇ 6th ਗ੍ਰੇਡ ਤੱਕ ਦੇ ਸੀਗੇ, ਤੇ ਉਹਨਾਂ ਇਲਾਕਿਆਂ ਸੀਗੇ ਜਿੱਥੇ ਬੜੇ ਜ਼ਿਆਦਾ ਇਕਨੋਮਿਕਲੀ ਹਾਲਾਤ ਚੰਗੇ ਨਹੀਂ ਆ, ਡਿਸਐਡਵਾਂਟੇਜ ਸੋਸ਼ੀਓ ਇਕਨੋਮਿਕ ਇਲਾਕੇ ਚੋਂ ਉਹ ਆਉਂਦੇ ਸੀਗੇ। ਬੱਚਿਆਂ ਦੇ ਭਲੇ ਦੇ ਲਈ, ਸਕੂਲ ਦੀ ਭਲਾਈ ਦੇ ਲਈ ਜਿਹੜੀ ਰਾਸ਼ੀ ਆਉਣੀ ਸੀ, ਇਸ ਨੇ ਆਪਣੇ ਜਿਹੜੇ ਲੈਵਿਸ਼ ਮਹਿੰਗੇ ਜਿਹੜੇ ਆ ਲਾਈਫ ਸਟਾਈਲ ਦੇ ਉੱਤੇ ਖਰਚੀ ਆ। ਥੋੜੇ ਦਿਨ ਪਹਿਲਾਂ ਹੀ ਹਰਜੋਤ ਸਿੰਘ ਜੀ ਆਪਾਂ ਖਬਰ ਕੀਤੀ ਸੀ ਵੀ ਫੌਜ ਨੂੰ $100 ਮਿਲੀਅਨ ਤੋਂ ਵੱਧ ਚੂਨਾ ਲਾਉਣ ਵਾਲੀ ਨੂੰ ਵੀ ਜਿਹੜੀ ਉਹ 10-15 ਸਾਲ ਦੀ ਜਿਹੜੀ ਸਜ਼ਾ ਸੁਣਾਈ ਗਈ ਸੀ। ਇਹ ਇੰਨਾ ਕੁ ਜ਼ਿਆਦਾ ਲੱਗਦਾ ਇਹ ਕਾਮਨ ਹੋਈ ਜਾ ਰਿਹਾ ਆ ਕੰਮ, ਵੀ ਲੋਕ ਇਹਨਾਂ ਥਾਵਾਂ ਦੇ ਉੱਤੇ ਬੈਠੇ ਸਰਕਾਰ ਨੂੰ ਤੇ ਆਪਣੇ ਟੈਕਸ ਮਨੀ ਨੂੰ ਇਸੇ ਤਰੀਕੇ ਦੇ ਨਾਲ ਜੇਬ ਦੇ ਵਿੱਚ ਪਾਈ ਜਿਹੜੇ ਉਹ ਜਾ ਰਹੇ ਆ। ਇਸ ਸਕੀਮ ਦੇ ਵਿੱਚ ਕਹਿੰਦੇ ਵੀ ਇਹ ਜਿਹੜਾ ਚੈੱਕ ਲਿਖਦਾ ਹੁੰਦਾ ਸੀਗਾ ਛੋਟੇ-ਛੋਟੇ ਡਾਲਰ ਅਮਾਉਂਟਸ ਦਾ, ਉਸ ਦੇ ਵਿੱਚ MSD ਲਿਖ ਦਿੰਦਾ ਸੀ ਤਾਂ ਜੋ ਉਹਨੂੰ ਪਤਾ ਜਿਹੜਾ ਉਹ ਲੱਗਦਾ ਰਵੇ। ਜਦ ਕਹਿੰਦੇ ਵੀ ਉਹਨੂੰ ਪੇਪਰ ਸਿਗਨੇਚਰ ਦੂਜਿਆਂ ਤੋਂ ਮਿਲਦੇ ਸੀਗੇ ਤੇ ਫਿਰ ਉਸ ਦੇ ਵਿੱਚ ਬਲੈਂਕਸ ਜਿਹੜੇ ਖਾਲੀ ਥਾਂ ਛੱਡੀ ਸੀ MSD ਦੇ ਵਿੱਚ, ਉਹ ਜਿਹੜਾ ਉਹ ਭਰ ਕੇ ਸਪੈਲ ਕਰ ਲੈਂਦਾ ਸੀ ਜਿਹੜੇ ਉਹ ਗਲਤ ਮਲਤ ਨਾਮ, ਤੇ ਆਪਣੇ ਨਾਂ ਦੇ ਉੱਤੇ ਬੇਸਿਕਲੀ ਆਪ ਜਿਹੜੇ ਉਹ ਚੈੱਕ ਆ ਕੈਸ਼ ਜਿਹੜਾ ਉਹ ਕਰਾਉਂਦਾ ਰਿਹਾ ਹੈਗਾ। ਸੋ 2023 ਦੇ ਵਿੱਚ ਜਦ ਇਹ ਮਾਮਲਾ ਸਾਹਮਣੇ ਆਇਆ ਸੀ, ਇਸ ਨੂੰ ਐਡਮਿਨਿਸਟ੍ਰੇਟਿਵ ਲੀਵ ਦੇ ਉੱਤੇ ਘੱਲਿਆ ਗਿਆ ਸੀ। ਫਿਰ ਇਹ ਮਾਮਲਾ ਔਰੇਂਜ ਕਾਉਂਟੀ ਦੇ ਸੁਪੀਰੀਅਰ ਕੋਰਟ ਤੱਕ ਪਹੁੰਚਿਆ ਸੀ। ਅਗਲੀ ਖਬਰ ਵੱਲ ਚਲੀਏ ਤੇ ਕੈਲੀਫੋਰਨੀਆ ਦੇ ਵਿੱਚ 4 ਵਾਈਨ ਦੀਆਂ ਜਿਹੜੀਆਂ ਕੰਪਨੀਆਂ ਆ ਉਹਨਾਂ ਨੇ ਬੈਂਕਰਪਸੀ ਫਾਈਲ ਕਰ ਦਿੱਤੀ ਹੈਗੀ ਆ। ਕਹਿੰਦੇ ਪਈ ਇਹਨਾਂ ਦੀ ਜਿਹੜੀ ਮੇਨ ਕੰਪਨੀ ਸੀ, ਵਨ ਆਫ ਦਾ ਬਿਗੇਸਟ ਵਿੰਟੇਜ ਵਾਈਨ ਐਸਟੇਟਸ, ਚੈਪਟਰ 11 ਬੈਂਕਰਪਸੀ ਫਾਈਲ ਕਰਤੀ ਆ। ਪੂਰੇ ਦੇ ਪੂਰੇ ਉਹਨਾਂ ਨੇ EMPLOYEE ਮੈਜੋਰਟੀ ਜਿੱਦਾਂ ਕਹਿ ਸਕਦੇ 90% 400 ਦੇ ਕਰੀਬ EMPLOYEES ਲੇ ਆਫ ਕਰ ਦਿੱਤੇ ਹੈਗੇ ਆ, ਜਿਨ੍ਹਾਂ ਦੇ ਵਿੱਚ ਕਲੌਸ ਪੈਗਸ, ਜਿਰਾਰਡ ਵੀਆਰ ਕੋਹਨ, ਕੁੰਡੇ ਫੈਮਿਲੀ ਵਾਈਨਰੀ, ਬਿਆਂਸਾ, ਸੋਨੋਮਾ ਕੋਸਟ ਵਾਈਨ ਯਾਰਡ, ਇਹ ਸਾਰੇ ਇਹਦੇ ਅੰਡਰ ਆਉਂਦੇ ਹੈਗੇ ਆ। ਕਹਿੰਦੇ ਵੀ ਵਾਈਨ ਸੇਲਸ ਵੀ ਪਿਛਲੇ ਸਾਲਾਂ ਦੇ ਨਾਲੋਂ ਬਹੁਤ ਘਟ ਗਈਆਂ ਸੀਗੀਆਂ। ਕੈਲੀਫੋਰਨੀਆ ਦੇ ਵਾਈਨ ਯਾਰਡ ਦੇ ਵਿੱਚ ਸਰਪਲਸ ਜਿਹੜਾ ਅਨਪਿਕਡ ਗ੍ਰੇਪ ਆ, ਜਿਹੜੇ ਅੰਗੂਰ ਆ, 3,75,000 ਟਨ ਆ। ਇਹ ਜਿਹੜੇ ਸੇਠ ਕਾਫਮੈਨ ਆ ਉਹਨਾਂ ਨੇ ਇਹ ਦੱਸਿਆ ਹੈਗਾ। ਸੋ ਬੈਂਕਰਪਸੀ ਦੇ ਵਿੱਚ ਕੰਪਨੀ ਨੇ ਇਹ ਕਿਹਾ ਵੀ ਸਾਡੇ ਕੋਲ 475 ਮਿਲੀਅਨ ਦੇ ਐਸੈਟ ਆ ਤੇ $400 ਮਿਲੀਅਨ ਦਾ ਸਾਡੇ ਸਿਰ ਕਰਜ਼ਾ ਹੈਗਾ ਆ। ਸੋ ਵਿੰਟੇਜ ਵਾਈਨ ਐਸਟੇਟ ਕਹਿੰਦੇ ਆ ਵੀ ਅਸੀਂ ਆਪਣੇ ਐਸੈਟਸ ਨੂੰ ਸੈਲ ਕਰਨ ਜਾ ਰਹੇ ਹੈਗੇ ਆ ਤੇ ਉਹ ਸਟਾਕ ਐਕਸਚੇਂਜ ਤੋਂ ਵੀ ਆਪਣੇ ਆਪ ਨੂੰ ਡੀਲਿਸਟ ਕਰਨ ਜਾ ਰਹੇ ਹੈਗੇ। ਜੀ ਬਿਲਕੁਲ।
ਅਗਲੀ ਹਰਜੋਤ ਸਿੰਘ ਜੀ ਗੱਲ ਕਰਦੇ ਜੇ ਇੰਸ਼ੋਰੈਂਸ ਬਾਰੇ ਤੁਸੀਂ ਅਕਸਰ ਖਬਰਾਂ ਕਰਦੇ ਰਹਿੰਦੇ ਆ। ਸੈਨ ਫਰਾਂਸਿਸਕੋ ਕ੍ਰੋਨਿਕਲ ਦੇ ਨਾਲ ਕੈਲੀਫੋਰਨੀਆ ਦੇ ਜਿਹੜੇ ਇੰਸ਼ੋਰੈਂਸ ਦੇ ਕਮਿਸ਼ਨਰ ਰਿਕਾਰਡੋ ਲਾਰਾ ਨੇ ਗੱਲਬਾਤ ਕੀਤੀ ਆ। ਪਿਛਲੇ 5 ਸਾਲਾਂ ਤੋਂ ਕੈਲੀਫੋਰਨੀਆ 'ਚ ਹੋਮ ਇੰਸ਼ੋਰੈਂਸ ਦਾ ਕ੍ਰਾਈਸਿਸ ਲਗਾਤਾਰ ਚੱਲ ਰਿਹਾ ਆ। ਇਸ ਗੱਲਬਾਤ ਦੇ ਵਿੱਚ ਰਿਕਾਰਡੋ ਲਾਰਾ ਜਿਹੜਾ ਆ ਉਹ ਕਹਿੰਦੇ ਵੀ ਮੈਨੂੰ ਪਤਾ ਨਹੀਂ ਆ ਵੀ ਕਦੋਂ ਤੱਕ ਇਹ ਇੰਸ਼ੋਰੈਂਸ ਦਾ ਕ੍ਰਾਈਸਿਸ ਖਤਮ ਹੋਊਗਾ। ਕਹਿੰਦੇ ਵੀ ਹਾਂ ਮੈਂ ਉਮੀਦ ਜਿਹੜੀ ਉਹ ਜ਼ਰੂਰ ਰੱਖਦਾ ਆ। ਹੱਦ ਤਾਂ ਇਸ ਗੱਲ ਦੀ ਹਰਜੋਤ ਸਿੰਘ ਜੀ ਹੋਈ ਪਈ ਆ ਵੀ ਇੰਨੇ ਸਾਲਾਂ ਤੋਂ ਇਹੀ ਬੰਦਾ ਇੰਸ਼ੋਰੈਂਸ ਕਮਿਸ਼ਨਰ ਆ, ਜਦ ਕਿ ਇੰਸ਼ੋਰੈਂਸ ਦੇ ਹਾਲਾਤ ਕਹਿ ਲਓ ਵੀ ਜਿੱਦਾਂ ਖੂਹ ਦੇ ਵਿੱਚ ਹੀ ਕੈਲੀਫੋਰਨੀਆ 'ਚ ਪੈਂਦੇ ਜਾ ਰਹੇ ਆ। ਡਿਪਾਰਟਮੈਂਟ ਆਫ ਇੰਸ਼ੋਰੈਂਸ ਦੇ ਜਿਹੜੇ ਐਫਰਟ ਆ ਕਹਿੰਦੇ ਵੀ ਰੈਗੂਲੇਸ਼ਨ ਉਹ ਅਜਿਹੇ ਹਿਸਾਬ ਦੇ ਨਾਲ ਬਣਾਉਣ ਦੇ ਲਈ ਤਾਂ ਜੋ ਸਟੇਟ ਦੇ ਵਿੱਚ ਇਹ ਕੰਪਨੀਆਂ ਟਿਕੀਆਂ ਰਹਿਣ, ਉਹ ਕੋਈ ਬਾੜਾ ਇਸ ਦੇ ਵਿੱਚ ਕਾਮਯਾਬੀ ਨਹੀਂ ਮਿਲ ਰਹੀ ਹੈਗੀ। ਇਸੇ ਲਈ ਹੁਣ ਰੀਸੈਂਟਲੀ ਆਪਾਂ ਦੇਖਿਆ ਹੋਮ ਓਨਰਸ ਦੇ ਦੁਆਰਾ ਜਿਹੜਾ ਫੇਅਰ ਇੰਸ਼ੋਰੈਂਸ ਪਲਾਨ ਆ ਉਸ ਦੇ ਉਲਟ ਵੀ ਜਿਹੜਾ ਲਾ ਸੂਟ ਕਰ ਦਿੱਤਾ ਗਿਆ ਆ। ਕੈਲੀਫੋਰਨੀਆ ਦੇ ਵਿੱਚ ਜਦੋਂ ਤੋਂ ਵਾਈਲਡ ਫਾਇਰਸ ਲੱਗਣੀਆਂ ਸ਼ੁਰੂ ਹੋਈਆਂ ਆ, ਇਹ ਇੰਸ਼ੋਰੈਂਸ ਦਾ ਕ੍ਰਾਈਸਿਸ ਉਸ ਤੋਂ ਬਾਅਦ ਦੇ ਵਿੱਚ ਬਹੁਤ ਜ਼ਿਆਦਾ ਵਧਿਆ ਆ। ਖਾਸ ਕਰਕੇ ਜਦੋਂ ਇਹ ਡਿਕਸੀ ਫਾਇਰ, ਕੈਂਪ ਫਾਇਰ ਹੋਈ ਸੀ, ਉਸ ਤੋਂ ਬਾਅਦ ਦੇ ਵਿੱਚ ਤਾਂ ਇਦਾਂ ਹੋਇਆ ਵੀ ਕੋਈ ਵੀ ਕੰਪਨੀ ਆ ਇੱਥੇ ਇੰਸ਼ੋਰੈਂਸ ਕਰਕੇ ਰਾਜ਼ੀ ਨਹੀਂ ਸੀਗੀ। ਇੱਥੋਂ ਤੱਕ ਕਿ ਚੰਗੀ ਭਲੀ ਥਾਂ ਜਿੱਥੇ ਕੋਈ ਵਾਈਲਡ ਫਾਇਰ ਦਾ ਖਤਰਾ ਨਹੀਂ ਆ, ਉਹਨਾਂ ਨੂੰ ਵੀ ਵਾਈਲਡ ਫਾਇਰ ਦੇ ਜ਼ੋਨਸ ਦੇ ਵਿੱਚ ਪਾ ਦਿੱਤਾ ਗਿਆ ਤੇ ਇੱਕ ਆਮ ਹੋਮ ਓਨਰ ਦੇ ਲਈ ਹੋਮ ਇੰਸ਼ੋਰੈਂਸ ਲੈਣੀ ਬਹੁਤ ਜ਼ਿਆਦਾ ਔਖੀ ਹੋ ਗਈ ਆ। ਸੋ ਰਿਕਾਰਡੋ ਲਾਰਾ ਕਿਸੇ ਵੀ ਤਰੀਕੇ ਦਾ ਭਰੋਸਾ ਕੈਲੀਫੋਰਨੀਆ ਦੇ ਹੋਮ ਓਨਰਸ ਨੂੰ ਹੋਮ ਇੰਸ਼ੋਰੈਂਸ ਕੰਪਨੀਆਂ ਨੂੰ ਦਿਵਾਉਣ 'ਚ ਨਾਕਾਮਯਾਬ ਰਹੇ ਆ। ਛੋਟੀ ਤੋਂ ਲੈ ਕੇ ਵੱਡੀਆਂ ਕੰਪਨੀਆਂ ਲਗਾਤਾਰ ਕੈਲੀਫੋਰਨੀਆ 'ਚੋਂ ਆਪਣੇ ਦਰਵਾਜ਼ੇ ਬੰਦ ਕਰਕੇ ਲੰਘਦੀਆਂ ਜਿਹੜੀਆਂ ਜਾ ਰਹੀਆਂ ਨੇ। ਸੋ ਰਿਕਾਰਡੋ ਲਾਰਾ ਦਾ ਜੇ ਗੱਲ ਕਰਦੇ ਜਾਈਏ, ਪੰਜਾਬੀ ਚ ਲਾਰਾ ਹੀ ਲਾ ਰਹੇ ਹੈਗੇ ਆ ਲੋਕਾਂ ਸਹੀ ਨੂੰ ਗੱਲ ਆ। ਤੇ ਕੰਪਨੀਆਂ ਨੂੰ ਵੀ। ਸੋ ਬਹੁਤ ਬੁਰੀ ਸਿਚੁਏਸ਼ਨ ਆ। ਜੇ ਮੈਂ ਤੁਹਾਨੂੰ ਆਪਣੇ ਆਫਿਸ ਦੀ ਗੱਲ ਦੱਸਦਾ, ਐਵਰੀ ਡੇ ਮੋਰ ਦੈਨ 100 ਕਾਲਸ ਆਉਂਦੀਆਂ ਸਾਨੂੰ ਗੈਸ ਸਟੇਸ਼ਨਾਂ ਦੀਆਂ, ਸਟੋਰਾਂ ਦੀਆਂ, ਘਰਾਂ ਦੀਆਂ, ਵੀ ਸਾਡੀ ਇੰਸ਼ੋਰੈਂਸ ਕੈਂਸਲ ਹੋ ਗਈ, ਮਿਲ ਨਹੀਂ ਰਹੀ, ਕੀ ਕਰੀਏ, ਹਨਾ। ਸੋ ਬਹੁਤ ਬੁਰੀ ਸਿਚੁਏਸ਼ਨ ਆ। ਕੋਈ $1000 ਪ੍ਰੀਮੀਅਮ ਦਿੰਦਾ ਸੀ, ਉਹਨਾਂ ਦੀ $6,000 ਤੱਕ ਵੀ ਇੰਸ਼ੋਰੈਂਸ ਨਹੀਂ ਹੋ ਰਹੀ। ਬਹੁਤ ਸਾਰੇ ਲੋਕ ਕਹਿੰਦੇ ਸੀ ਵੀ ਚਲੋ ਫੇਅਰ ਪਲਾਨ ਲੈ ਲਓ, ਪਰ ਫੇਅਰ ਪਲਾਨ ਦੇ ਹੁਣ ਜਦੋਂ ਕਲੇਮ ਹੋਏ ਆ, ਉਹ ਕਹਿੰਦੇ ਵੀ ਨਹੀਂ, ਜੇ ਘਰ ਤੁਹਾਡਾ ਅੱਗ ਨਾਲ ਸੜੂਗਾ ਫੇਰ ਇਹ ਕਵਰ ਕਰਾਂਗੇ, ਵੀ ਜੇ ਉਦਾਂ ਕੋਈ ਧੂਏ ਨਾਲ ਜਾਂ ਹੋਰ ਨੁਕਸਾਨ ਹੋ ਜਾਂਦਾ ਫੇਰ ਨਹੀਂ ਅਸੀਂ ਕਵਰ ਕਰਦੇ ਹੈਗੇ। ਦੇਖ ਲਓ। ਸੋ ਉਹਦੇ ਨਾਲ ਹੁਣ ਤੁਸੀਂ ਦੇਖੋ ਵੀ ਜਦੋਂ ਤੁਹਾਡੇ ਪੂਰੇ ਏਰੀਏ 'ਚ ਅੱਗ ਲੱਗੀ ਆ, ਲੱਕਲੀ ਤੁਹਾਡਾ ਘਰ ਬਚ ਵੀ ਗਿਆ, ਧੂਆਂ ਐਂਟਰ ਹੁੰਦਾ ਆ, ਯਾ ਤੁਹਾਡੇ ਕੱਪੜੇ, ਫਰਨੀਚਰ, ਸਾਰਾ ਕੁਝ ਉਹ ਖਰਾਬ ਹੋ ਜਾਂਦਾ ਹੈਗਾ। ਸੋ ਉਹਨੂੰ ਹੁਣ ਲੈ ਕੇ ਵੀ ਜਿਹੜੇ ਕੈਲੀਫੋਰਨੀਆ ਡਿਪਾਰਟਮੈਂਟ ਆਫ ਇੰਸ਼ੋਰੈਂਸ ਦੇ ਕਮਿਸ਼ਨਰ ਲਾਰਾ ਆ, ਉਹ ਕਹਿੰਦੇ ਵੀ ਅਸੀਂ ਫੇਅਰ ਪਲਾਨ 'ਚ ਰਿਫਾਰਮ ਲੈ ਕੇ ਆਵਾਂਗੇ। ਸੋ ਇਹ ਜਿਹੜੀ ਸਿਚੁਏਸ਼ਨ ਆ ਇੰਸ਼ੋਰੈਂਸ ਨੂੰ ਲੈ ਮੈਨੂੰ ਕੇ ਬਹੁਤ ਲੱਗਦਾ ਇਹ ਤਾਂ ਲੀਡਰ ਹੀ ਬਦਲਣ ਦੀ ਲੋੜ ਆ ਇੱਥੇ ਸਰਨਾ ਨਹੀਂ ਇਸ ਤੋਂ ਬਗੈਰ। ਪਹਿਲਾਂ ਅਸੀਂ ਜਿਹੜਾ ਫਲੋਰੀਡਾ 'ਚ ਸੋਚਦੇ ਸੀ, ਉਹ ਵੀ ਉੱਥੇ ਬਹੁਤ ਜ਼ਿਆਦਾ ਜਿਹੜੀ ਸਿਚੁਏਸ਼ਨ ਬੈਡ ਆ, ਕਿਉਂਕਿ ਉੱਥੇ ਟੋਰਨੇਡੋਜ਼ ਆ ਜਾਂਦੇ, ਹਰੀਕੇਨ ਆ ਜਾਂਦੇ ਆ। ਜੀ ਜੀ ਪਰ ਹੁਣ ਜਿਹੜੀ ਆ ਕੈਲੀਫੋਰਨੀਆ ਦੀ ਸਿਚੁਏਸ਼ਨ ਵੀ ਜਿਹੜੀ ਆ ਵਰਸਟ ਇਸ ਟਾਈਮ ਬਣੀ ਹੋਈ ਹੈਗੀ ਆ। ਬਿਲਕੁਲ ਜੀ। ਅਗਲੀ ਜਿਹੜੀ ਹਰਜੋਤ ਸਿੰਘ ਗੱਲ ਕਰੀਏ, ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਨੇ ਕੱਲ ਐਗਜ਼ੀਕਿਊਟਿਵ ਆਰਡਰ ਜਾਰੀ ਕੀਤਾ ਵੀ ਹੋਮਲੈਸ ਲੋਕਾਂ ਨੂੰ ਚੱਕੋ, ਕਲੀਅਰ ਜਿਹੜਾ ਉਹ ਕਰਾਓ। ਉਸ ਤੋਂ ਬਾਅਦ ਦੇ ਵਿੱਚ ਹੋਮਲੈਸ ਲੋਕ ਹੁਣ ਇਹ ਕਹਿ ਰਹੇ ਆ ਵੀ ਉਹ ਉਹਨਾਂ ਸਾਈਟਸ ਦੇ ਉੱਤੇ ਵਾਪਸ ਜਿਹੜੇ ਉਹ ਆ ਜਾਣਗੇ ਜੇ ਕੈਲੀਫੋਰਨੀਆ ਉਹਨਾਂ ਨੂੰ ਕਲੀਅਰ ਵੀ ਕਰਦਾ ਹੈ ਨਿਊਸਮ ਦੇ ਆਰਡਰ ਦੇ ਅਧੀਨ। ਕਹਿੰਦੇ ਵੀ ਕਈ ਜਿਹੜੇ ਹੋਮਲੈਸ ਲੋਕਾਂ ਨੇ ਛੋਟੇ-ਛੋਟੇ ਜਿਹੜੇ ਆ ਸ਼ੈਕਸ ਆ ਉਹ ਬਣਾਏ ਆ ਜਿੱਥੇ ਲਗਾਤਾਰ ਰਹਿ ਰਹੇ ਹੈਗੇ ਆ। ਸੋ ਉਦਾਂ ਵੈਸੇ ਦੇਖਿਆ ਜਾਵੇ ਹਰਜੋਤ ਸਿੰਘ ਜੀ, ਇਹਨਾਂ ਨੂੰ ਕਈ ਥਾਂ ਵੀ ਦਿੱਤੀ ਜਾਂਦੀ ਆ, ਉੱਥੇ ਰਹਿ ਕੇ ਵੀ ਨਹੀਂ ਰਾਜੀ ਹੁੰਦੇ। ਇਹ ਬਹੁਤ ਜ਼ਿਆਦਾ ਜਿਹੜਾ ਇਸ ਟਾਈਮ ਮਸਲਾ ਗੁੰਝਲਦਾਰ ਬਣਿਆ ਪਿਆ ਆ। ਸੋਲਿਊਸ਼ਨ ਕਿਸੇ ਦੇ ਕੋਲ ਕੋਈ ਵੀ ਨਹੀਂ ਲੱਭ ਰਿਹਾ। ਰੀਸੈਂਟਲੀ ਪਿਛਲੇ ਮਹੀਨਿਆਂ 'ਚ ਆਪਾਂ ਖਬਰਾਂ ਕਰਦੇ ਰਹੇ ਆ ਵੀ ਬਿਲੀਅਨਸ ਆਫ ਡਾਲਰ ਕੈਲੀਫੋਰਨੀਆ ਦੀ ਹੋਮਲੈਸ ਸਥਿਤੀ ਨੂੰ ਸੁਧਾਰਨ ਦੇ ਲਈ ਲਾਏ ਗਏ। ਉਹ ਕਿਸ ਥਾਂ ਗਏ ਆ, ਕਿਹੜੇ ਤਣ ਪੱਤਣ ਲੱਗੇ ਆ, ਉਸ ਦਾ ਕੁਝ ਵੀ ਪਤਾ ਨਹੀਂ ਹੈਗਾ। ਸੋ ਕੱਲ ਐਗਜ਼ੈਕਟਿਵ ਆਰਡਰ ਜਾਰੀ ਜ਼ਰੂਰ ਕੀਤਾ ਹੈ ਗਵਰਨਰ ਨਿਊਸਮ ਹੁਣਾਂ ਨੇ। ਉਸ ਦੇ ਨਾਲ ਹੋਮਲੈਸ ਦੀ ਸਿਚੁਏਸ਼ਨ ਕੀ ਬਣੂਗੀ ਇਹ ਦੇਖਣ ਵਾਲੀ ਆ। ਕੈਲਟ੍ਰਾਂਸ ਦੇ ਮੁਤਾਬਕ ਉਹਨਾਂ ਨੇ ਪਿਛਲੇ ਸਮਿਆਂ ਦੇ ਵਿੱਚ ਕਹਿੰਦੇ ਵੀ 11,000 ਤੋਂ ਵੱਧ ਐਨਕੈਂਪਮੈਂਟਸ ਆ ਉਹ ਖਾਲੀ ਕਰਾਈਆਂ ਆ ਤੇ ਅਜੇ ਵੀ ਜਿਹੜਾ ਮਲਬਾ ਆ, ਡੈਬਰੀ ਆ, ਉਹ ਉੱਥੇ ਪਈ ਹੈਗੀ ਆ। ਹਾਈਵੇ 101 ਹਰਜੋਤ ਸਿੰਘ ਜੀ ਆਪਣੇ ਉੱਥੇ ਦੇ ਸਟੂਡੀਓ ਦੇ ਲਾਗੇ ਜਿਹੜਾ ਆ ਉਹਦੇ ਥੱਲੇ ਆਪਾਂ ਨੂੰ ਪਤਾ ਵੀ ਕਿੱਡਾ ਜਿਹੜਾ ਉਹ ਗੰਦ
ਪਿਆ ਆ। ਉਸ ਤੋਂ ਇਲਾਵਾ ਉੱਥੇ ਅੱਗ ਲੱਗਣ ਵਾਲੀਆਂ ਚੀਜ਼ਾਂ ਤੋਂ ਇਲਾਵਾ ਨਸ਼ੇ ਵਾਲੀਆਂ ਸਰਿੰਜਾਂ ਤੇ ਹੋਰ ਕਈ ਕੁਛ ਜਿਹੜਾ ਉੱਥੇ ਲੱਭਿਆ ਜਿਹੜਾ ਉਹ ਜਾਂਦਾ ਰਿਹਾ ਆ। ਸੋ ਸੋਲਿਊਸ਼ਨ ਇਸ ਦਾ ਵੀ ਅਜੇ ਤੱਕ ਕੋਈ ਜਿਹੜਾ ਬਾੜਾ ਨਹੀਂ ਲੱਭ ਰਿਹਾ। ਸੋ ਇਹ ਦੇਖਣਾ ਹੋਊਗਾ ਵੀ ਜੇ ਖਾਲੀ ਵੀ ਕਰਵਾ ਦਿੱਤੇ ਜਾਂਦੇ ਆ ਤਾਂ ਇਹ ਕਿਹੜੇ ਪਾਸਿਆਂ ਨੂੰ ਲੋਕ ਜਾਣਗੇ। ਪੂਰੀ ਸਟੇਟ ਕੈਲੀਫੋਰਨੀਆ ਜਿਹੜੀ ਆ ਗਵਰਨਰ ਗੈਬਨ ਨਿਊਸਮ ਦੇ ਥੱਲੇ ਮੈਸਅਪ ਹੋਈ ਹੈਗੀ ਆ। ਬਹੁਤ ਡਿਫਰੈਂਟ ਸਟੇਟਸ ਤੋਂ, ਵੱਖ ਸਟੇਟਾਂ ਤੋਂ ਜਿਹੜੇ ਆ ਲੋਕ ਜਿਹੜੇ ਹੋਮਲੈਸ ਆ ਉਹ ਕੈਲੀਫੋਰਨੀਆ ਨੂੰ ਆ ਰਿਹਾ ਵੀ ਇੱਥੇ ਸਾਨੂੰ ਬੈਨੀਫਿਟ ਜ਼ਿਆਦਾ ਮਿਲਦੇ ਹੈਗੇ ਆ। ਕੈਲੀਫੋਰਨੀਆ ਦੇ ਸੈਨੇਟ ਰਿਪਬਲਿਕਨਸ ਨੇ ਨਿਊਸਮ ਦਾ, ਜੋ ਗੈਬਨ ਨਿਊਸਮ ਉਹਨਾਂ ਨੇ ਨਵਾਂ ਐਗਜ਼ੀਕਿਊਟਿਵ ਆਰਡਰ ਜਾਰੀ ਕੀਤਾ ਹੈ ਸੁਪਰੀਮ ਕੋਰਟ ਤੋਂ ਬਾਅਦ, ਉਹਨੂੰ ਕਿਹਾ ਵੀ ਇਹ ਇੱਕ PR ਸਟੰਟ ਹੈਗਾ ਆ। ਕਹਿੰਦੇ ਵੀ ਇੰਨੇ ਸਾਲ ਹੋ ਗਏ ਇਹ ਕਿੱਥੇ ਸੁੱਤੇ ਪਏ ਸੀ, ਬਿਲੀਅਨਸ ਆਫ ਡਾਲਰ ਜਿਹੜੇ ਸਾਡੇ ਦੇ ਇਹ ਸਪੈਂਡ ਕਰ ਰਹੇ ਹੈਗੇ ਆ। ਫ੍ਰਿਜ਼ਨੋ ਦੇ ਜਿਹੜੇ ਲੀਡਰਸ ਆ ਉਹਨਾਂ ਨੇ ਵੀ, ਸਿਟੀ ਲੀਡਰਸ ਨੇ ਅਨਾਉਂਸ ਕੀਤਾ ਵੀ ਅਸੀਂ ਜਿਹੜਾ ਗਵਰਨਰ ਦੇ ਐਗਜ਼ੀਕਿਊਟਿਵ ਆਰਡਰ ਤੋਂ ਬਾਅਦ ਇਹ ਸਾਰੇ ਜਿਹੜੇ ਆ ਇਸ ਨੂੰ ਲਾਗੂ ਕਰਨ ਜਾ ਰਹੇ ਆ ਵੀ ਸਿਟੀ ਆਰਡੀਨੈਂਸ ਪ੍ਰੋਹਿਬਿਟਿੰਗ ਇਨਕੈਪਮੈਂਟਸ। ਸਿਟੀ ਆਰਡੀਨੈਂਸ ਦੇ ਮੁਤਾਬਕ ਇਨਕੈਪਮੈਂਟਸ ਨਹੀਂ ਲੱਗ ਸਕਦੀਆਂ ਹੈਗੀਆਂ। ਸੋ ਕਈ ਉਹਨਾਂ ਦੇ ਜਿਹੜੇ ਹੱਕ ਵਾਲੇ ਅਟਾਰਨੀ ਆ ਉਹ ਉਹਨਾਂ ਦੇ ਲਈ ਕੇਸ ਜਿਹੜੇ ਫਾਈਟ ਵੀ ਕਰ ਰਹੇ ਹੈਗੇ ਆ। ਸੋ ਕਾਫੀ ਜਿਹੜੀ ਮੈਸ ਆ, ਪਰ ਇਲੈਕਸ਼ਨ ਨਵੰਬਰ ਚ ਆਣੀ ਆ। ਸੋ ਲੱਗਦਾ ਵੀ ਕੁਛ ਨਾ ਕੁਛ ਇਹ ਕਰੂਗੇ, ਪਰ ਸਿਚੁਏਸ਼ਨ ਬਹੁਤ ਬੈਡ ਆ, ਖਾਸ ਕਰਕੇ ਸੈਨ ਫਰਾਂਸਿਸਕੋ, ਓਕਲੈਂਡ, ਸੈਕਰਾਮੈਂਟੋ, ਈਵਨ ਸੈਨੋਜ਼ੇ ਵਿੱਚ ਵੀ, ਤੇ ਲਾਸ ਐਂਜਲਸ ਏਰੀਆ, ਫ੍ਰਿਜ਼ਨੋ ਦੇ ਡਾਊਨਟਾਊਨ ਬਹੁਤ ਬੁਰੀ ਸਿਚੁਏਸ਼ਨ ਹੈ ਇਸ ਟਾਈਮ। ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ, ਰਾਸ਼ਟਰਪਤੀ ਟਰੰਪ ਹੁਣਾਂ ਦੇ ਦੁਆਰਾ ਆਪਣੇ ਚੁਣਿਆ ਗਿਆ ਵਾਈਸ ਪ੍ਰੈਜ਼ੀਡੈਂਟ ਦੇ ਲਈ ਬੰਦਾ JD ਵੈਂਸ ਇਸ ਟਾਈਮ ਤੱਤੇ ਪਾਣੀ 'ਚ ਆ। ਬੀਬੀਆਂ ਨੂੰ ਲੈ ਕੇ ਜਿਹੜੀ ਉਸਨੇ ਟਿੱਪਣੀ ਕੀਤੀ, ਚਾਈਲਡਲੈਸ ਐਟ ਲੇਡੀਜ਼, ਉਹ ਉਸ ਨੂੰ ਖਾਸਾ ਜਿਹੜਾ ਆ ਪਰੇਸ਼ਾਨ ਕਰ ਰਹੀਆਂ। ਇਸ ਤੋਂ ਇਲਾਵਾ ਹੋਰ ਵੀ ਕਈ ਚੀਜ਼ਾਂ JD ਵੈਂਸ ਦੀਆਂ ਸਾਹਮਣੇ ਜਿਹੜੀਆਂ ਉਹ ਆ ਰਹੀਆਂ ਨੇ। ਸੋ ਹੁਣ ਕਹਿੰਦੇ ਵੀ ਆਪਣਾ ਸਪਸ਼ਟੀਕਰਨ ਦੇਣ ਦੇ ਲਈ ਜਿਹੜੀ ਕੰਜ਼ਰਵੇਟਿਵ ਟਾਕ ਸ਼ੋ ਹੋਸਟ ਆ ਮੇਗਨ ਕੈਲੀ, ਉਸ ਦੇ ਸ਼ੋਅ ਦੇ ਉੱਤੇ ਗਏ ਆ। 2021 ਦੀ ਇਸ ਦੀ ਇੱਕ ਕਲਿੱਪ ਸੀ ਜਿਸ ਦੇ ਵਿੱਚ ਇਸ ਨੇ ਅਜਿਹੀ ਜਿਹੜੀ ਟਿੱਪਣੀ ਆ ਔਰਤਾਂ ਬਾਬਤ ਕੀਤੀ ਸੀ। ਔਰਤਾਂ ਨੇ ਇਹ ਮੁੱਦਾ ਜਿਹੜਾ ਉਹ ਚੱਕਿਆ ਵੀ ਹਰ ਇੱਕ ਔਰਤ ਜਿਹੜੀ ਮਾਂ ਵੀ ਬਣਨਾ ਚਾਹੁੰਦੀ ਆ, ਕਈ ਵਾਰੀ ਉਹਨੂੰ ਕੋਈ ਬਾਇਓਲੋਜੀਕਲ ਪ੍ਰੋਬਲਮ ਜਾਂ ਹੋਰ ਕੋਈ ਸਮੱਸਿਆਵਾਂ ਆਉਂਦੀ ਆ। ਇਸ ਦਾ ਜਿਹੜਾ ਖਾਸਾ ਬੁਰਾ ਮਨਾਇਆ ਜਾ ਰਿਹਾ। ਸਬ ਅਰਬਨ ਵੋਟ ਦੇ ਉੱਤੇ ਖਾਸੀ ਜਿਹੜੀ ਨਜ਼ਰ ਹੈਗੀ ਆ ਰਿਪਬਲਿਕਨ ਪਾਰਟੀ ਦੀ, ਪਰ JD ਵੈਂਸ ਦੇ ਅਜਿਹੇ ਬਿਆਨ ਜੋ ਦੁਬਾਰਾ ਮੁੜ ਰੀਸਰਫਸ ਹੋਇਆ ਆ, ਉਸ ਨਾਲ ਉਹਨਾਂ ਨੂੰ ਥੋੜਾ ਜਿਹਾ ਝਟਕਾ ਜਿਹੜਾ ਜ਼ਰੂਰ ਲੱਗਾ ਆ। ਉਧਰ ਪ੍ਰੈਜ਼ੀਡੈਂਟ ਟਰੰਪ ਇਹ ਇਸ਼ਾਰਾ ਕਰ ਰਹੇ ਆ ਵੀ ਸ਼ਾਇਦ ਆਉਂਦੀਆਂ ਡਿਬੇਟਸ ਦੇ ਵਿੱਚ ਉਹ ਹਿੱਸਾ ਨਹੀਂ ਲੈਣਗੇ, ਜਿਸ ਦੇ ਉੱਤੇ ਕਮਲਾ ਹੈਰਿਸ ਨੇ ਤੰਜ ਕੱਸਦੇ ਹੋਏ ਕਿਹਾ ਵੀ ਐਨੀ ਟਾਈਮ ਐਨੀਵੇਅਰ ਵਾਲੀ ਜਿਹੜੀ ਗੱਲ ਆ ਉਹ ਹੁਣ ਤੁਹਾਡੀ ਕਿੱਥੇ ਗਈ ਆ। ਸੋ ਲੈਟਸ ਸੀ ਕੀ ਇਸ ਦੇ ਵਿੱਚ ਬਣਦਾ ਆ। ਸਿਆਸੀ ਸਮੀਕਰਨ ਰੈਗੂਲਰਲੀ ਐਵਰੀਡੇ ਕੁਛ ਨਾ ਕੁਛ ਜਿਹੜਾ ਉਹ ਬਦਲਦਾ ਜਾ ਰਿਹਾ। ਤੇ ਆਪਾਂ ਸਟਾਕ ਮਾਰਕੀਟ ਦੀ ਗੱਲ ਵੀ ਕਰਨੀ ਆ। ਸਟਾਕ ਮਾਰਕੀਟ ਅੱਜ ਕਾਫੀ ਉੱਪਰ ਗਈ ਹੈਗੀ ਆ। ਤੇ ਕਰੰਸੀ ਦੀ ਗੱਲ ਕਰਦੇ ਜਾਈਏ, $1 ਦੇ ਬਰਾਬਰ ਇੰਡੀਆ ਦੇ 83 ਰੁਪਏ ਤੇ 72 ਪੈਸੇ ਰਹੇ ਆ। $1 ਦੇ ਬਰਾਬਰ ਪਾਕਿਸਤਾਨ ਦੇ 278 ਰੁਪਏ ਤੇ 29 ਪੈਸੇ। $1 ਦੇ ਬਰਾਬਰ ਕੈਨੇਡਾ ਦੇ $1 ਤੇ 38 ਸੈਂਟ। ਜੀ ਬਿਲਕੁਲ। ਓਲੰਪਿਕਸ ਜਿਹੜੀਆਂ ਹਰਜੋਤ ਸਿੰਘ ਜੀ ਆਪਾਂ ਸਵੇਰ ਦਾ ਵੀ ਜਿੱਦਾਂ ਦੱਸ ਰਹੇ ਹਾਂ ਵੀ ਉਹ ਸ਼ੁਰੂ ਹੋ ਚੁੱਕੀਆਂ। ਓਪਨਿੰਗ ਸੈਰੇਮਨੀ ਵੀ ਜਿਹੜੀ ਉਹ ਹੋ ਚੁੱਕੀ ਆ ਤੇ ਅੱਜ ਤੋਂ ਜਿਹੜੀਆਂ ਮੈਡਲ ਦੀਆਂ ਰੇਸਿਸ ਆ ਕਹਿ ਲਓ ਜਾਂ ਹੋਰ ਵੱਖ-ਵੱਖ ਇਵੈਂਟਸ ਆ ਉਹ ਚੱਲਣੀਆਂ ਸ਼ੁਰੂ ਹੋਣਗੀਆਂ। 11 ਅਗਸਤ ਤੱਕ ਇਹ ਜਿਹੜੀਆਂ ਗੇਮ ਚੱਲਦੀਆਂ ਰਹਿਣਗੀਆਂ ਤੇ ਕਹਿੰਦੇ ਵੀ ਵਰਲਡ ਕਲਾਸ ਜਿਹੜੇ ਐਥਲੀਟਸ ਆ ਉਹਨਾਂ ਨੂੰ ਤੁਹਾਨੂੰ ਇਹਨਾਂ ਮੈਡਲਸ ਦੇ ਲਈ ਜੂਝਦੇ ਹੋਏ ਲੜਦੇ ਹੋਏ ਜਿਹੜੇ ਉਹ ਤੁਹਾਨੂੰ ਨਜ਼ਰ ਜਿਹੜੇ ਉਹ ਆਉਣਗੇ। ਤੇ ਮਾਰਕੀਟਸ ਦੀ ਜੇ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਅੱਜ ਮਾਰਕੀਟ ਦੇ ਥੋੜੀ ਵਾਪਸੀ ਕੀਤੀ ਆ। 600 ਤੇ 54 ਪੁਆਇੰਟ ਵੱਧ ਕੇ ਡਾਓ ਜੋਨ 40,599, S&P 60 ਪੁਆਇੰਟ ਵੱਧ ਕੇ 5459, ਨੈਸਡੈਕ 176 ਪੁਆਇੰਟ ਵੱਧ ਕੇ 17,358 ਤੇ ਬੰਦ ਹੋਇਆ। ਸੋਨੇ ਦਾ ਭਾਅ $2386 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $76 ਪ੍ਰਤੀ ਬੈਰਲ ਰਹੀ ਆ। 10-year yield 4.2% ਦੇ ਉੱਤੇ। ਕ੍ਰਿਪਟੋ ਕਰੰਸੀ 'ਚ ਬਿਟਕੋਇਨ 67,885 ਤੇ ਇਥੀਰੀਅਮ $3260 ਦੇ ਬਰਾਬਰ ਚੱਲ ਰਿਹਾ ਆ। ਤੇ ਇੱਥੇ ਹੀ ਆਪਾਂ ਜਿਹੜੀ ਉਹ ਇਜਾਜ਼ਤ ਲੈਂਦੇ ਆ ਤੇ ਅਗਲੀ ਵਾਰ ਤੱਕ ਲਈ ਇਜਾਜ਼ਤ। ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।